ਚੋਰੀ ਦੇ ਲੋਡਾਂ ਵਾਲਾ ਕੰਮ ਬੜਾ ਜਿਹੜਾ ਉਹ ਤੁਰਿਆ ਪਿਆ ਹੈ। ਕੀ ਹੈ ਰਮਨ ਜੀ ਇਸ ਪੂਰੇ ਮਾਮਲੇ ਦੇ ਵਿੱਚ ਕੀ ਚਰਚਾ ਜਿਹੜੀ ਉਹ ਸੁਣ ਰਹੇ ਆ? ਇਹ ਚਰਚਾ ਰੀਸੈਂਟਲੀ ਸੁਣ ਚ ਆਈ ਆ ਕਿ ਕਾਫੀ ਜਿਹੜਾ ਇਸ ਵੇਲੇ ਮਾਮਲਾ ਹੈਗਾ ਇਹ ਚੱਲ ਰਿਹਾ ਹੈਗਾ ਕਿ ਜਿਹਦੇ ਵਿੱਚ ਕਿ ਲੋਡਸ ਵਗੈਰਾ ਜਿਹੜੇ ਆ ਸਟੀਲ ਹੋ ਰਹੇ ਆ, ਜਿੱਦਾਂ ਕਿ ਐਮਾਜ਼ੋਨ ਦੇ। ਤੇ ਕਈ ਵਾਰੀ ਗੱਲ ਵੀ ਆਪਣੇ ਕੋਲ ਵੀ ਕਈ ਵਾਰੀ ਇਹ ਕੁਐਸਚਨ ਆਇਆ ਹੈਗਾ ਕਿ ਐਮਾਜ਼ੋਨ ਦੇ ਜਿਹੜੇ ਟ੍ਰੇਲਰ ਹੈਗੇ ਆ, ਕਈ ਬੰਦਿਆਂ ਨੇ ਕਈ ਮਹੀਨੇ ਤੱਕ ਉਹਨਾਂ ਦੇ ਕੋਲ ਹੋਲਡ ਪਏ ਰਹਿੰਦੇ ਆ ਤੇ ਉਹਨਾਂ ਨੂੰ ਕਲੇਮ ਹੀ ਨਹੀਂ ਕਰ ਰਹੇ ਹੈਗੇ ਐਮਾਜ਼ੋਨ ਵਾਲੇ ਵੀ ਸਾਡਾ ਟ੍ਰੇਲਰ ਜਾਂ ਉਹ ਸਮਾਨ ਲੈਂਦੇ ਨਹੀਂ ਹੈਗੇ। ਸੋ ਇਹ ਜਿਹੜੀ ਸਿਚੁਏਸ਼ਨ ਹੈਗੀ ਹੈ, ਇਹਦੇ ਵਿੱਚ ਹੁਣ ਸਿਚੁਏਸ਼ਨ ਇਹ ਆ ਰਹੀ ਹੈ ਕਿ ਸੁਣਨ 'ਚ ਇਹ ਆ ਰਿਹਾ ਕਿ ਜਿਹੜੇ ਲੋਕੀ ਹੈਗੇ ਆ ਉਹ ਜਿਵੇਂ ਲੋਡ ਚੋਰੀ ਕਰ ਰਹੇ ਆ ਜਾਂ ਚੋਰੀ ਹੋ ਰਹੇ ਆ, ਔਰ ਜਿਹੜੀ ਹਜ਼ਾਰਾਂ ਲੱਖਾਂ ਡਾਲਰ ਦੀ ਕਮਾਈ ਆ ਮਹੀਨਿਆਂ ਦੇ ਵਿੱਚ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੋ ਰਿਹਾ, ਜਿਹੜਾ ਸੁਣਨ 'ਚ ਆ ਰਿਹਾ। ਮੇਰੇ ਖਿਆਲ ਦੇ ਵਿੱਚ ਇਹ ਅਲਟੀਮੇਟਲੀ ਜਿਹੜਾ ਆ ਇਹ ਆਪਾਂ ਨੂੰ ਐਜ਼ ਅ ਕਮਿਊਨਿਟੀ, ਟਰੱਕਿੰਗ ਇੰਡਸਟਰੀ ਕਮਿਊਨਿਟੀ ਮੈਂ ਗੱਲ ਕਰਦਾ, ਨਾਟ ਜਸਟ ਪੰਜਾਬੀ ਕਮਿਊਨਿਟੀ, ਐਜ਼ ਅ ਟਰੱਕਿੰਗ ਕਮਿਊਨਿਟੀ ਨੂੰ ਇਹ ਬਹੁਤ ਹਰਟ ਕਰਨ ਵਾਲੀਆਂ ਚੀਜ਼ਾਂ ਹੈਗੀਆਂ ਆਉਣ ਵਾਲੇ ਸਮੇਂ ਦੇ ਵਿੱਚ। ਸੋ ਇਹ ਜਿਹੜੀ ਚੀਜ਼ ਹੈਗੀ ਆ, ਇਹ ਜੇ ਤੁਹਾਨੂੰ ਕੋਈ ਵੀ ਇੱਦਾਂ ਦੀ ਆਫਰ ਕਰਦਾ ਹੈਗਾ ਜਾਂ ਤੁਹਾਨੂੰ ਕੋਈ ਵੀ ਇੱਦਾਂ ਦੀ ਗੱਲ ਆਣ ਕੇ ਕਹਿੰਦਾ ਹੈਗਾ, ਸਾਰਿਆਂ ਨੂੰ ਜ਼ਰੂਰੀ ਹੈਗਾ ਕਿ ਰਾਜਕਰਨ ਆਪਾਂ ਨਾ ਬੜੀ ਇੱਕ ਚੀਜ਼ ਤੁਹਾਨੂੰ ਮੈਂ ਦੱਸਦਾ ਹਾਂ ਕਿ ਆਪਾਂ ਹਰ ਇੱਕ ਬੰਦਾ ਜਿਹੜਾ ਆ ਉਹ ਫਰਸਟ੍ਰੇਟਡ ਹੈਗਾ ਇਸ ਵੇਲੇ। ਜੀ ਮੈਂ ਇਹ ਨਹੀਂ ਕਹਿੰਦਾ ਵੀ 100% ਲੋਕੀ ਜਿਹੜਾ ਉਹ ਗਲਤ ਕੰਮ ਕਰ ਰਹੇ ਆ, ਮੇਬੀ 10% ਲੋਕੀ ਗਲਤ ਕੰਮ ਕਰ ਰਹੇ ਆ, ਪਰ 90% ਲੋਕੀ ਫਰਸਟ੍ਰੇਟਡ ਆ ਉਸ 10% ਦੇ ਉੱਤੇ ਵੀ ਯਾਰ ਇਹ ਇੱਦਾਂ ਕਰੀ ਜਾਂਦੇ ਆ ਤੇ ਮੈਂ ਇੱਥੇ ਸਟਰਗਲ ਕਰ ਰਿਹਾ ਹੈਗਾ। ਮੇਰੇ ਖਿਆਲ ਦੇ ਵਿੱਚ ਸਾਰਿਆਂ ਨੂੰ ਜ਼ਰੂਰੀ ਚੀਜ਼ ਇਹ ਹੈ ਕਿ ਉਹ 90% ਨੂੰ 10% ਦੇ ਬਾਰੇ ਦੇ ਵਿੱਚ ਰਿਪੋਰਟ ਕਰਨੀ ਚਾਹੀਦੀ ਹੈ। ਜਿੰਨੀ ਦੇਰ ਤੱਕ ਤੁਸੀਂ ਰਿਪੋਰਟ ਨਹੀਂ ਕਰਦੇ, ਜਿੰਨੀ ਦੇਰ ਤੱਕ ਤੁਸੀਂ ਕਿਸੇ ਨੂੰ ਕਿਸੇ ਦਾ ਦੱਸਦੇ ਨਹੀਂ, ਉਨੀ ਦੇਰ ਤੱਕ ਅਥਾਰਟੀ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਜਾਂਦਾ। ਅੱਜ ਦੀ ਤਰੀਕ ਦੇ ਵਿੱਚ ਜੇ ਆਪਾਂ ਗੱਲ ਕਰੀਏ ਰਾਜਕਰਨ, ਮੈਂ ਇੱਕ ਐਗਜ਼ਾਮਪਲ ਦੇਣ ਲੱਗਾ, ਠੀਕ ਹੈ ਨਾ, ਕਿ ਜਦੋਂ ਆਪਾਂ ਨੂੰ ਪਤਾ ਕਿ ਜੇ ਆਪਾਂ ਕੋਈ ਵੀ ਜਾਣਾ ਘਰੇ ਬੱਚੇ ਦੇ ਕੋਈ ਮਾਰਦਾ ਆ ਜਾਂ ਕਿਸੇ ਦੇ ਬੱਚੇ ਦੇ ਕੋਈ ਕੁੱਟਦਾ ਨਿਸ਼ਾਨ ਆ, ਤੇ ਉਹ ਪਤਾ ਆਪਾਂ ਨੂੰ ਵੀ ਜੇ ਸਕੂਲੇ ਚਲਾ ਗਿਆ, ਸਕੂਲ ਵਾਲਿਆਂ ਨੇ ਰਾਈਟ ਵੇ ਰਿਪੋਰਟ ਕਰ ਦੇਣਾ ਹੈ। ਕਿੱਡਾ ਵੱਡਾ ਉਹ ਖੌਫ ਆ, ਉਹਦੇ ਨਾਲ ਕਿੱਡੀ ਵੱਡੀ ਜਿਹੜੀ ਆ ਉਹ ਬਚਤ ਹੁੰਦੀ ਆ, ਚਾਹੇ ਕਹਿ ਲਓ ਬੱਚੇ ਦੀ, ਚਾਹੇ ਜੋ ਵੀ ਆ। ਮਤਲਬ ਆਪਾਂ ਇਹ ਗੱਲ ਨੂੰ ਮਜ਼ਾਕ ਦੇ ਵਿੱਚ ਵੀ ਬਹੁਤ ਵਾਰੀ ਕੀਤਾ ਤੇ ਆਪਾਂ ਇਸ ਗੱਲ ਨੂੰ ਸੀਰੀਅਸਲੀ ਵੀ ਬੜੀ ਵਾਰੀ ਸੋਚਦੇ ਹਾਂ, ਪਰ ਉਸ ਇੱਕ ਡਰ ਦੇ ਨਾਲ ਵੀ ਰਿਪੋਰਟ ਹੋ ਜਾਣੀ ਹੈ। ਜੇ ਇਹ ਡਰ ਹੋਵੇ ਨਾ ਕਿ ਰਿਪੋਰਟ ਹੋ ਜਾਣੀ ਹੈ, ਤੇ ਫਿਰ ਇੱਦਾਂ ਦੇ ਕੰਮ ਦੇ ਉੱਤੇ ਠੱਲ ਪੈ ਸਕਦੀ ਹੈ। ਪਰ ਮੇਰੇ ਖਿਆਲ ਦੇ ਵਿੱਚ ਇੱਦਾਂ ਦੀ ਚੀਜ਼ ਕੋਈ ਨਹੀਂ ਕਰਦਾ ਹੈਗਾ, ਨਾ ਹੀ ਕਰਨ। ਸਿਰਫ ਆਪਾਂ ਕੰਪਲੇਂਟ ਕਰਨ ਜੋਗੇ, ਆਪਾਂ ਸਿਰਫ ਰੌਲਾ ਪਾਉਣ ਜੋਗੇ ਆ, ਆਪਾਂ ਉਹਨੂੰ ਚੀਜ਼ ਨੂੰ ਅੱਗੇ ਨਹੀਂ ਤੋਰ ਸਕਦੇ। ਔਰ ਇਹ ਮੇਰੇ ਖਿਆਲ ਤਰਾਸਦੀ ਆ, ਇਹ ਟ੍ਰੈਜਡੀ ਆ ਸਾਡੇ ਨਾਲ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਸਾਹਮਣੇ ਆਪਣੇ ਦੇਖਦੇ ਹੋਏ ਵੀ, ਸੁਣਦੇ ਹੋਏ ਵੀ ਅਸੀਂ ਕੁਛ ਨਹੀਂ ਕਰਦੇ। ਜੀ ਇਸੇ ਤਰ੍ਹਾਂ ਅੱਜ ਲੈਂਡਲਾਈਨ ਮੈਗਜ਼ੀਨ ਵੀ ਰਿਪੋਰਟ ਕਰ ਰਿਹਾ ਵੀ ਟਰੱਕਿੰਗ ਕੰਪਨੀ ਦਾ ਓਨਰ ਜੋ ਕਾਰਗੋ ਦੀ ਚੋਰੀ ਦੇ ਵਿੱਚ ਇਨਵੋਲਵ ਸੀਗਾ, ਉਸਨੇ ਆਪਣੇ ਆਪ ਨੂੰ ਗਿਲਟੀ ਕਲੀਅਰ ਕਰ ਲਿਆ। ਗੁਰਤੇਜ ਸਿੰਘ, ਇਹ ਆਪਾਂ ਖਬਰ ਸਾਂਝੀ ਕੀਤੀ ਸੀ, ਜਿਹਦਾ ਨਾਮ ਗੈਰੀ ਭੁੱਲਰ ਕਰਕੇ ਵੀ ਆ। ਉਸਨੇ ਕਹਿੰਦੇ ਗਿਲਟੀ ਕਲੀਅਰ ਕਰ ਲਿਆ 1 ਕਾਊਂਟ ਆਫ ਵਾਇਰ ਫਰਾਡ ਇਨ ਫੈਡਰਲ ਕੋਰਟ ਸਦਰਨ ਡਿਸਟ੍ਰਿਕਟ ਆਫ ਓਹਾਇਓ ਦੇ ਵਿੱਚ। ਇਸ ਤੋਂ ਪਹਿਲਾਂ ਮਈ ਮਹੀਨੇ ਦੇ ਵਿੱਚ ਇੱਕ ਕਾਊਂਟ ਤੇ ਉਹਨੂੰ ਇੰਡਾਈਟ ਕੀਤਾ ਗਿਆ ਸੀ, ਕਨਸਪੀਰੇਸੀ ਟੂ ਸਟੀਲ ਫਰੋਮ ਇੰਟਰਸਟੇਟ ਸ਼ਿਪਮੈਂਟਸ। 2 ਕਾਊਂਟ ਸਟੀਲਿੰਗ ਫਰੋਮ ਇੰਟਰਸਟੇਟ ਸ਼ਿਪਮੈਂਟ ਤੇ 1 ਕਾਊਂਟ ਮੇਕਿੰਗ ਏ ਫਾਲਸ ਸਟੇਟਮੈਂਟ। ਇਹ ਜੋ ਗੁਰਤੇਜ ਸਿੰਘ ਆ, ਭੁੱਲਰ ਟਰਾਂਸਪੋਰਟ ਗਰੁੱਪ, ਰੋਧਕ ਟਰਾਂਸਪੋਰਟੇਸ਼ਨ ਤੇ ਸ਼ੋ ਟਾਈਮ ਕੈਰੀਅਰਸ, ਇਹਨਾਂ ਦਾ ਇਹ ਮਾਲਕ ਸੀ, ਤੇ ਇੱਕ ਕਾਰਗੋ ਸੋਲੂਸ਼ਨਸ ਐਕਸਪ੍ਰੈਸ ਉਹਦਾ ਮੈਨੇਜਰ ਵੀ ਸੀ। ਜੀ ਜੀ ਬਿਲਕੁਲ ਭਾਈ, ਇੱਦਾਂ ਦੇ ਕੰਮ ਨਾ ਕਰੋ, ਫਿਰ ਇਵੈਂਚੁਅਲੀ ਫਸ ਜਾਂਦੇ ਆ ਤੇ ਫਿਰ ਬਦਨਾਮੀ ਹੁੰਦੀ ਹੈ, ਉਹ ਆਪਣੀ ਵੀ ਹੁੰਦੀ ਹੈ, ਤੇ ਫਿਰ ਕਿਉਂਕਿ ਚਿਹਰਾ ਮੋਹਰਾ ਤੇ ਨਾ ਉੱਦਾਂ ਦਾ ਹੁੰਦਾ, ਤੇ ਫਿਰ ਉਹਦੇ ਵਿੱਚ ਬਾਕੀਆਂ ਨੂੰ ਵੀ ਉਸ ਮਾਰ ਨੂੰ ਜਿਹੜਾ ਉਹ ਝੱਲਣਾ ਪੈਂਦਾ। ਸਟੀਰੀਓਟਾਈਪਿੰਗ ਜਿਹੜੀ ਉਹ ਹੋ ਜਾਂਦੀ ਹੈ। ਤੇ ਹੁਣ ਇਵੈਂਚੁਅਲੀ ਜਿੱਦਾਂ ਹੁਣ ਰਮਨ ਜੀ ਦੱਸਦੇ, ਜਿਹੜੀ ਇਹ ਚਰਚਾ ਸੁਣੀ ਹੈ, ਜਦੋਂ ਇਹ ਵੀ ਫੜ ਹੋਣੇ ਆ ਤਾਂ ਫਿਰ ਪਤਾ ਲੱਗਣਾ ਵੀ ਕਿਤੇ ਕੁਛ ਆ ਜਾਂ ਕਿਵੇਂ ਆ। ਤੇ ਰਮਨ ਜੀ ਇਸ ਚੀਜ਼ ਤੋਂ ਬਚਾਅ ਕਿੱਦਾਂ ਕਰਨਾ ਆ? ਲਾਲਚ ਦਾ ਤਾਂ ਚਲੋ ਕੋਈ ਹੈ ਨਹੀਂ, ਟਿਕਾਣਾ ਹੀ ਨਹੀਂ ਹੈਗਾ ਵੀ ਉਹ ਕਿਸੇ ਪਾਸੇ ਵੀ ਨਹੀਂ। ਹੁਣ ਜਿਨ੍ਹਾਂ ਦੇ ਲੋਡ, ਜਿੱਦਾਂ ਐਮਾਜ਼ੋਨ ਤੁਸੀਂ ਕਿਹਾ ਵੀ ਉਹ ਕਲੇਮ ਨਹੀਂ ਕਰਦੇ ਹੈਗੇ, ਤਾਂ ਫਿਰ ਉਹਨਾਂ ਕੇਸਾਂ ਦੇ ਵਿੱਚ ਕੀ ਕਰਨਾ? ਆਪਣੇ ਵੀ 1-2 ਵਾਰੀ ਕਾਲ ਆਈ ਆ ਵੀ ਉਹ ਬੰਦੇ ਲੋਡ ਰੱਖੀ ਬੈਠੇ ਆ ਵੀ ਭਾਈ ਉਹ ਕਲੇਮ ਨਹੀਂ ਕਰ ਰਹੇ ਵੀ ਸਾਡਾ ਨਹੀਂ, ਇਹ ਨਹੀਂ ਆ। ਉਹਨਾਂ ਦਾ ਫਿਰ ਨੈਕਸਟ ਕੋਰਸ ਆਫ ਐਕਸ਼ਨ ਕੀ ਹੋ ਸਕਦਾ ਹੁੰਦਾ? ਦੇਖੋ ਉਹਦੇ ਵਿੱਚ
ਇੱਕ ਕਈ ਲਾਜ਼ ਹੈਗੇ ਆ ਕਿ ਜਿਹਦੇ ਵਿੱਚ ਤੁਸੀਂ ਜਿਹੜੀ ਪ੍ਰਾਪਰਟੀ ਹੈਗੀ ਆ ਉਹ ਜਦੋਂ ਤੁਸੀਂ ਬੇਸਿਕਲੀ ਉਹਨਾਂ ਦਾ ਕੰਟਰੈਕਟ ਸਾਈਨ ਕਰਦੇ ਆ, ਤੁਸੀਂ ਕੰਟਰੈਕਟ ਦੇ ਵਿੱਚ ਦੇਖਣਾ ਹੈਗਾ ਕਿ ਉਹਨਾਂ ਨੇ ਕੀ ਉਹਦੇ ਵਿੱਚ ਕੰਟਰੈਕਟ 'ਚ ਲਿਖਿਆ ਹੈਗਾ। ਮੇਰੀ ਇੱਕ ਦੋ ਵਾਰੀ ਲਾਇਰਸ ਦੇ ਨਾਲ ਵੀ ਗੱਲ ਹੋਈ ਹੈਗੀ ਹੈ ਇਸ ਮਾਮਲੇ ਦੇ ਵਿੱਚ, ਤੇ ਉਹ ਕਹਿੰਦੇ ਕਿ ਜਿਹੜਾ ਕੰਟਰੈਕਟ ਹੈਗਾ ਪਹਿਲਾਂ ਤੁਹਾਨੂੰ ਕੰਟਰੈਕਟ ਪੜ੍ਹਨਾ ਪੈਣਾ ਕਿ ਤੁਸੀਂ ਵਾਟ ਯੂ ਆਰ ਕੰਟਰੈਕਟ ਫॉर, ਠੀਕ ਹੈ ਨਾ। ਤੇ ਜੇ ਉਹਦੇ ਵਿੱਚ ਕੁਝ ਵੀ ਇਦਾਂ ਦਾ ਮਸਲਾ ਹੈਗਾ ਜਿਹਦੇ ਵਿੱਚ ਕਿ ਤੁਸੀਂ ਲਾਇਬਲ ਹੈਗੇ ਆ, ਤੇ ਦੈਨ ਯੂ ਨੀਡ ਟੂ ਫਿਗਰ ਇਟ ਆਊਟ ਕਿ ਉਹਦਾ ਕੀ ਸੋਲੂਸ਼ਨ ਹੈਗਾ। ਜੇ ਉਹਦੇ ਵਿੱਚ ਕਿਉਂਕਿ ਦੇਖੋ ਲਾਇਬਿਲਿਟੀ ਤੇ ਜੇ ਆਪਾਂ ਕਹੀਏ ਕਿ ਟਰੱਕਿੰਗ ਕੰਪਨੀ ਦੀ ਹੈਗੀ ਆ, ਪਰ ਜੇ ਹੁਣ ਟਰੱਕਿੰਗ ਕੰਪਨੀ ਉਹਨਾਂ ਦੇ ਸਾਹਮਣੇ ਖੜੀ ਆ ਲੈ ਕੇ ਤੇ ਉਹ ਨਹੀਂ ਲੈ ਰਹੇ ਹੈਗੇ, ਦੈਨ ਦੈਟ ਇਜ਼ ਦੇਅਰ ਪ੍ਰੋਬਲਮ, ਹੈ ਨਾ। ਸੋ ਆਈ ਥਿੰਕ ਥੋੜ੍ਹੀ ਬਹੁਤ ਲਾਇਰ ਦੀ ਹੈਲਪ ਜਿਹੜੀ ਹੈ ਇਹੋ ਜਿਹੇ ਕੇਸਿਸ ਦੇ ਵਿੱਚ ਜ਼ਰੂਰ ਲਓ। ਜੇ ਤੁਹਾਡੇ ਕੋਲ ਇੱਦਾਂ ਦਾ ਕੋਈ ਲੋਡ ਫਸਿਆ ਹੈਗਾ, ਕੋਈ ਇੱਦਾਂ ਦੀ ਚੀਜ਼ ਫਸੀ ਹੈਗੀ ਆ, ਤੇ ਤੁਸੀਂ ਉਹਨੂੰ ਜ਼ਰੂਰ ਉਹਦੀ ਜਿਹੜੀ ਆ ਲਾਇਰ ਦੀ ਹੈਲਪ ਲੈ ਸਕਦੇ ਆ। ਆਈ ਡੋਂਟ ਥਿੰਕ ਸੋ ਕਿ ਇਹ ਜਿਹੜੀ ਹੈ ਨਾ ਜਿਹੜੀ ਪ੍ਰੋਬਲਮ ਹੈ, ਇਹ ਜਿਹੜਾ ਇਸ਼ੂ ਹੈਗਾ, ਇਹ ਕਿਉਂਕਿ ਮੋਨੋਪੋਲੀ ਤੇ ਨਹੀਂ ਮੈਂ ਕਹਿ ਸਕਦਾ, ਪਰ ਜ਼ੋਰ ਹੈਗਾ ਕੰਪਨੀਆਂ ਦਾ ਕਿ ਉਹ ਟਰੱਕਰ ਨੂੰ ਇੱਦਾਂ ਕਰ ਸਕਦੀਆਂ, ਪਰ ਜੇ ਉਹ ਇੱਦਾਂ ਦਾ ਕੋਈ ਕੰਮ ਕਰਦੇ ਤੇ ਉਹ ਮਹੀਨੇ ਬਾਅਦ 2 ਮਹੀਨੇ ਬਾਅਦ ਵੀ ਜਾ ਕੇ ਕਲੇਮ ਜਿਹੜਾ ਤੁਹਾਡੇ ਤੇ ਪਾ ਦਿੰਦੇ ਆ ਵੀ ਅਸੀਂ ਫਲਾਣੇ ਦਾ ਫਲਾਣਾ ਫਰੇਟ ਲਿਆ ਸੀਗਾ ਤੇ ਉਹਦਾ ਟੈਂਪਰੇਚਰ ਜਿਹੜਾ ਆ ਉਹ ਲੋ ਆਇਆ ਸੀਗਾ, ਜਾਂ ਟੈਂਪਰੇਚਰ ਇੱਦਾਂ ਆਇਆ ਸੀਗਾ, ਉੱਦਾਂ ਆਇਆ ਸੀਗਾ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਬਹੁਤ ਜ਼ਰੂਰੀ ਹੈਗੀਆਂ ਕਿ ਤੁਸੀਂ ਜਦੋਂ ਕੰਟਰੈਕਟ ਕਰਦੇ ਹੈਗੇ ਆ ਤਾਂ ਕੰਟਰੈਕਟ ਨੂੰ ਥੋੜ੍ਹਾ ਜਿਹਾ ਪੜ੍ਹੋ ਜ਼ਰੂਰ, ਵੀ ਕੱਲ੍ਹ ਨੂੰ ਤੁਸੀਂ ਲੋਡ ਕੈਰੀ ਕਰਨਾ ਆ, ਤੁਸੀਂ ਸਾਰਾ ਕੁਝ ਕੈਰੀ ਕਰਨਾ, ਤੇ ਉਹ ਤੁਹਾਡੀ ਕੀ ਰਿਸਪੋਂਸਿਬਿਲਿਟੀ ਹੈ ਤੇ ਉਹਨਾਂ ਦੀ ਕੀ ਰਿਸਪੋਂਸਿਬਿਲਿਟੀ।